ਅੱਜ ਅਸੀਂ ਇੰਪੀਰੀਅਲਿਜ਼ਮ ਜਿਹਦਾ ਤਰਜਮਾ ਅਸੀਂ ਦਿਖਣਵਾਦ ਜਾਂ ਤੱਕਣਵਾਦ ਕੀਤਾ ਹੈ, ਉਹਦੇ ਹੀ ਦੂਸਰੇ ਵੱਡੇ ਫਿਲਾਸਫਰ ਡੇਵਿਡ ਹਿਊਮ ਦੇ ਬਾਰੇ 'ਚ ਗੱਲ ਕਰਾਂਗੇ। ਡੇਵਿਡ ਹਿਊਮ 1711 ਵਿੱਚ ਜੰਮਿਆ ਸੀ ਤੇ 1776 ਵਿੱਚ ਮਰਿਆ ਸੀ। ਉਹ ਸਕਾਟਲੈਂਡ ਦੇ ਰਹਿਣ ਵਾਲਾ ਸੀ ਤੇ ਉਹ ਦੇਖਣਵਾਦ, ਤੱਕਣਵਾਦ ਤੇ ਅਵਸ਼ਵਾਦ ਯਾਨੀ ਸਕੈਪਟਿਸਿਜ਼ਮ ਤੇ ਨੈਚੁਰਲਿਜ਼ਮ ਯਾਨੀ ਕੁਦਰਤਵਾਦ ਦੇ ਮੋਢੀਆਂ ਚੋਂ ਮੰਨਿਆ ਜਾਂਦਾ ਹੈ। ਉਹਨੇ ਆਪਣੀ ਕਿਤਾਬ ਇਨਸਾਨੀ ਫਿਤਰਤ ਦਾ ਨਖੇੜਾ ਤੋਂ ਉਹ ਸਾਇੰਸ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਨਫਸੀਆਤ ਨੂੰ ਮੁੱਢ ਬਣਾਇਆ ਗਿਆ ਸੀ, ਯਾਨੀ ਬੰਦੇ ਦੇ ਮਨ ਨੂੰ ਮੁੱਢ ਬਣਾਇਆ ਗਿਆ ਸੀ। ਹੁਣ ਜਿਹੜਾ ਹੈ ਉਹ ਇੰਪੀਰੀਅਲਿਸਟਾਂ ਜਾਂ ਤੱਕਣਵਾਦੀਆਂ ਦੀ ਤਰ੍ਹਾਂ ਜਮਾਂਦਰੂ ਵਿਚਾਰਾਂ ਦੇ ਹੋਣ ਦਾ ਬਿਲਕੁਲ ਮੁਨਕਰ ਸੀ ਤੇ ਉਹ ਸਮਝਦਾ ਸੀ ਕਿ ਹਰ ਇਲਮ ਜਿਹੜਾ ਹੈ ਉਹ ਤਜਰਬੇ ਰਾਹੀਂ ਆਉਂਦਾ ਹੈ। ਇਸ ਤਰ੍ਹਾਂ ਉਹ ਆਪਣਾ ਫਰਾਂਸਿਸ ਬੇਕਨ, ਥਾਮਸ ਹੌਬਸ ਤੇ ਜਾਨ ਲਾਕ ਨਾਲ ਖੜਾ ਨਜ਼ਰ ਆਉਂਦਾ ਹੈ। ਡੇਵਿਡ ਹਿਊਮ ਐਡਿਨਬਰਾ ਵਿੱਚ ਜੰਮਿਆ ਸੀ। ਉਹਦਾ ਪਿਓ ਇੱਕ ਵਕੀਲ ਸੀ ਜਿਹੜਾ ਉਹਦੀ 2 ਸਾਲਾਂ ਦੀ ਉਮਰ 'ਚ ਮਰ ਗਿਆ ਸੀ ਤੇ ਉਹਦੀ ਮਾਂ ਨੇ ਉਹਨੂੰ ਪਾਲਿਆ ਸੀ। ਉਹਨੇ ਜ਼ਿੰਦਗੀ ਦਾ ਬਹੁਤਾ ਹਿੱਸਾ ਆਪਣੇ ਖਾਨਦਾਨੀ ਘਰ ਮਤਲਬ ਸਾਂਡਰ ਬਿਊਰਕਸ਼ਾਇਰ ਵਿੱਚ ਹੀ ਗੁਜ਼ਾਰਿਆ ਤੇ ਉਹ 10 ਜਾਂ 12 ਸਾਲਾਂ ਦੀ ਉਮਰ ਵਿੱਚ ਹੀ ਐਡਿਨਬਰਾ ਯੂਨੀਵਰਸਿਟੀ 'ਚ ਦਾਖਲ ਹੋ ਗਿਆ ਸੀ। ਆਪਣੇ ਖਾਨਦਾਨੀ ਪੇਸ਼ੇ ਦੇ ਮੁਤਾਬਕ ਉਹ ਵਕੀਲ ਬਣਨਾ ਚਾਹੁੰਦਾ ਸੀ, ਪਰ ਉਹਨੂੰ ਫਲਸਫੇ ਦੀ ਬਹੁਤੀ ਖਿੱਚ ਸੀ ਤੇ ਇਸ ਲਈ ਉਹ ਫਲਸਫੇ ਵੱਲ ਚਲਾ ਗਿਆ। ਪਰ ਉਹਦੀ ਕੋਈ ਰੁਜ਼ਗਾਰ ਦਾ ਕੋਈ ਵਸੀਲਾ ਨਹੀਂ ਸੀ ਤੇ ਇਸ ਲਈ ਉਹ ਜਦੋਂ 25 ਸਾਲਾਂ ਦਾ ਹੋਇਆ ਤੇ ਬੇਰੁਜ਼ਗਾਰ ਹੋਣ ਦੀ ਵਜ੍ਹਾ ਤੋਂ ਇੱਕ ਵਪਾਰੀ ਦਾ ਅਸਿਸਟੈਂਟ ਬਣ ਗਿਆ, ਜਿਹਦੀ ਵਜ੍ਹਾ ਤੋਂ ਉਹਨੂੰ ਸਕਾਟਲੈਂਡ ਛੱਡ ਕੇ ਤੇ ਬ੍ਰਿਸਟਲ ਤੇ ਫਿਰ ਫਰਾਂਸ ਜਾਣਾ ਪਿਆ। ਅੱਛਾ, ਇਸ ਦੌਰਾਨ ਉਹ ਉਹਨੇ ਆਪਣਾ ਕਿਤਾਬ ਲਿਖ ਰਹੀ ਸੀ, ਲੇਕਿਨ ਉਹਨੂੰ ਯੂਨੀਵਰਸਿਟੀ ਵਿੱਚ ਯਾਨੀ ਐਡਿਨਬਰਾ ਯੂਨੀਵਰਸਿਟੀ ਵਿੱਚ ਉਹਨੂੰ ਪੜ੍ਹਾਉਣ ਦੀ ਜਿਹੜੀ ਹੈ ਉਹ ਨੌਕਰੀ ਨਹੀਂ ਮਿਲੀ, ਕਿਉਂਕਿ ਉਹ ਉੱਥੇ ਬਹੁਤ ਦਹਿਰੀਏ ਦੇ ਤੌਰ ਤੇ ਮਸ਼ਹੂਰ ਸੀ ਔਰ ਇਹ ਜਿਹੜਾ ਉਹਦਾ ਦਹਿਰੀਏ ਹੋਣ ਦਾ ਜਿਹੜਾ ਇਮੇਜ ਸੀ ਜਾਂ ਤਸੱਵਰ ਸੀ ਉਹ ਸਾਰੀ ਉਮਰ ਉਹਦੇ ਨਾਲ ਰਿਹਾ ਔਰ ਉਹਨੂੰ ਕਿਸੇ ਵੀ ਯੂਨੀਵਰਸਿਟੀ ਨੇ ਪੜ੍ਹਾਉਣ ਦੇ ਲਈ ਨਹੀਂ ਰੱਖਿਆ। ਡੇਵਿਡ ਹਿਊਮ ਦੀ ਆਪਣਾ ਜਿਹੜੀ ਸ਼ੌਕ ਸੀ ਉਹ ਸਿਰਫ ਬਤੌਰ ਮੁਸੰਨਫ ਦੇ ਮਸ਼ਹੂਰ ਹੋਣਾ ਸੀ। ਉਹ ਕਹਿੰਦਾ ਹੈ ਕਿ ਮੇਰੀ ਸਭ ਤੋਂ ਵੱਡੀ ਸਦਰ ਰਹੀ ਹੈ ਜੋ ਲੋਕ ਮੈਨੂੰ ਮੇਰੀਆਂ ਲਿਖਤਾਂ ਦੇ ਰਾਹੀਂ ਜਾਣਨ। ਫਿਰ ਉਸਨੇ 2 ਹੋਰ ਕਿਤਾਬਾਂ ਯਾਨੀ ਇਨਸਾਨੀ ਫਿਤਰਤ ਦੇ ਨਖੇੜੇ ਤੋਂ ਵੱਖਰੀਆਂ 2 ਕਿਤਾਬਾਂ ਇਨਸਾਨੀ ਮਤ ਦਾ ਖੋਜ ਤੇ ਇਨਸਾਨੀ ਇਖਲਾਕੀ ਅਸੂਲਾਂ ਦਾ ਖੋਜ ਲਿਖੀਆਂ। ਪਰ ਇਹ ਹੈ ਕਿ ਉਹ ਕਹਿੰਦਾ ਸੀ ਕਿ ਮੈਨੂੰ ਇਹਨਾਂ 2 ਕਿਤਾਬਾਂ ਦੇ ਹਵਾਲੇ ਨਾਲ ਸਮਝਿਆ ਸੀ ਜਾਣਾ ਜਾਵੇ, ਪਰ ਲੋਕਾਂ ਨੇ ਉਹਦੀ ਜਿਹੜੀ ਪਹਿਲੀ ਕਿਤਾਬ ਸੀ ਜਿਹੜੀ 1749 ਵਿੱਚ ਜਿਹੜੀ ਉਹਨੇ ਪਹਿਲੇ ਲਿਖੀ ਸੀ ਉਹਦੇ ਯਾਨੀ ਇਨਸਾਨੀ ਫਿਤਰਤ ਦਾ ਨਖੇੜ ਤੇ ਹੀ ਉਹਨੂੰ ਵੱਡਾ ਮੰਨਿਆ। ਫਿਰ ਉਹਨੇ ਫਿਰ ਉਹ 1746 ਵਿੱਚ ਜਨਰਲ ਜੇਮਸ ਦਾ ਸੈਕਟਰੀ ਹੋ ਗਿਆ ਜਿਹੜਾ ਵਿਆਨਾ ਵਿੱਚ ਬਰਤਾਨੀਆ ਦਾ ਸਫੀਰ ਸੀ। ਉੱਥੇ ਉਹਨੇ ਆਪਣੀ ਕਿਤਾਬ ਇਨਸਾਨੀ ਸਮਝ ਬਾਰੇ ਲਿਖੀ ਸੀ ਤੇ ਛਪਾਈ ਸੀ। ਉਹਨਾਂ ਵੇਲਿਆਂ ਵਿੱਚ ਹੀ ਉਹਨੇ ਆਪਣੀ ਆਟੋਬਾਇਓਗ੍ਰਾਫੀ ਹੱਡਵਰਤੀ ਜਿਹੜੀ ਹੈ 1749 ਵਿੱਚ ਲਿਖੀ ਤੇ ਵਾਪਸ ਬਰਤਾਨੀਆ ਆ ਕੇ ਉਹਨੇ ਆਪਣੇ ਭਰਾ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਫਿਰ ਉਹਨੇ ਇੱਕ ਵਾਰੀ ਫਿਰ ਗਲਾਸਗੋ ਯੂਨੀਵਰਸਿਟੀ ਵਿੱਚ ਕੋਸ਼ਿਸ਼ ਕੀਤੀ ਕਿ ਉਹਨੂੰ ਪੜ੍ਹਾਉਣ ਦੀ ਨੌਕਰੀ ਮਿਲ ਜਾਏ, ਪਰ ਉੱਥੇ ਵੀ ਉਹਨੂੰ ਦਹਿਰੀਆ ਹੋਣ ਦੀ ਵਜ੍ਹਾ ਤੋਂ ਇਹ ਨੌਕਰੀ ਨਾ ਮਿਲੀ। ਔਰ ਇਹ ਦਿਲਚਸਪ ਗੱਲ ਹੈ ਕਿ ਇਹ ਜਿਹੜੀ ਸੀਟ ਸੀ ਜਿਹਦੇ ਉੱਤੇ ਉਹਨੇ ਗਲਾਸਗੋ ਯੂਨੀਵਰਸਿਟੀ 'ਚ ਅਪਲਾਈ ਕੀਤਾ ਸੀ, ਇਹ ਮਸ਼ਹੂਰ ਮੁਆਸ਼ਰਦਾਨ ਤੇ ਮੁਆਸ਼ਰਦਾਨ ਦੇ ਮੋਢੀ ਐਡਮ ਸਮਿਥ ਨੇ ਖਾਲੀ ਕੀਤੀ ਸੀ।
ਤੇ ਹਾਲਾਂਕਿ ਐਡਮ ਸਮਿਥ ਨਾਲ ਡੇਵਿਡ ਹਿਊਮ ਦੀ ਬੜੀ ਦੋਸਤੀ ਸੀ, ਪਰ ਐਡਮ ਸਮਿਥ ਨੇ ਵੀ ਜਿਹੜਾ ਹੈ ਉਹਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਣ ਦੀ ਮੁਖਾਲਫਤ ਕੀਤੀ। ਡੇਵਿਡ ਹਿਊਮ ਨੂੰ 1763 ਤੋਂ 1765 ਤੀਕਰ ਪੈਰਿਸ ਵਿੱਚ ਲਾਰਡ ਹਰਟਫੋਰਡ ਕੋਲ ਪੈਰਿਸ ਜਾ ਕੇ ਰਹਿਣਾ ਪਿਆ ਤੇ ਉੱਥੇ ਉਹ ਸਫਾਰਤਖਾਨੇ ਦਾ ਸੈਕਟਰੀ ਹੋ ਗਿਆ। ਫਿਰ ਉਹ 1766 ਵਿੱਚ ਜਿਹੜਾ ਮਸ਼ਹੂਰ ਫਲਸਫੀ ਰੂਸੋ ਸੀ ਉਹਦੇ ਨਾਲ ਮਿਲ ਕੇ ਤੇ ਉਹ ਵਾਪਸ ਬਰਤਾਨੀਆ ਆਇਆ, ਪਰ ਰੂਸੋ ਦੇ ਨਾਲ ਉਹਦੀ ਬਣੀ ਨਹੀਂ ਤੇ ਦੋਵਾਂ ਦੀ ਆਪਸ ਵਿੱਚ ਲੜਾਈ ਹੋ ਗਈ। ਤੇ ਲੇਕਿਨ ਇਹ ਹੈ ਕਿ ਜਿਹੜਾ ਡੇਵਿਡ ਹਿਊਮ ਸੀ ਉਹਨੇ ਆਪਣੇ ਜਿਹੜਾ ਹਰਟਫੋਰਡ ਸੀ, ਉਹਦਾ ਜਿਹੜਾ ਪੈਰਿਸ ਵਿੱਚ ਉਹਦਾ ਬਾਸ ਸੀ, ਉਹਨੇ ਕਿਹਾ ਕਿ ਉਹ ਗੁਲਾਮ ਬਸਤੀਆਂ ਦੇ ਵਿੱਚ ਸਰਮਾਇਆਕਾਰੀ ਕਰੇ। ਤੇ ਇਸ ਮਸ਼ਵਰੇ ਦੀ ਵਜ੍ਹਾ ਤੋਂ ਉਹਨੂੰ 1767 ਵਿੱਚ ਨਾਰਥ ਡਿਪਾਰਟਮੈਂਟ ਦਾ ਨਾਇਬ ਵਜ਼ੀਰ ਵੀ ਬਣਾ ਦਿੱਤਾ ਗਿਆ। ਉਹ 1771 ਵਿੱਚ ਅਡੰਬਰਾ ਵਾਪਸ ਆ ਗਿਆ ਤੇ ਉੱਥੇ ਹੀ ਉਹਦੀ ਜਿਹੜੀ ਹੈ ਅਖੀਰ ਹੋਇਆ। ਹੁਣ ਡੇਵਿਡ ਹਿਊਮ ਦੇ ਵਿਚਾਰਾਂ ਦੇ ਬਾਰੇ 'ਚ ਬੇਸਿਕਲੀ ਗੱਲ ਤੇ ਉਹਦੇ ਵਿਚਾਰਾਂ ਦੇ ਬਾਰੇ 'ਚ ਕਰਨੀ ਹੈ। ਇਸ ਤੋਂ ਪਹਿਲੇ ਕਿ ਅਸੀਂ ਉਹਦੇ ਵਿਚਾਰਾਂ ਦੇ ਬਾਰੇ 'ਚ ਗੱਲ ਕਰੀਏ, ਸਾਨੂੰ ਤੱਕਣਵਾਦ ਜਾਂ ਦਿਖਣਵਾਦ ਦੇ ਫਲਸਫੇ ਦੇ ਬਾਰੇ ਵਿੱਚ ਕੁਝ ਜਾਣਕਾਰੀ ਜਿਹੜੀ ਹੈ ਉਹ ਕਰ ਲੈਣੀ ਚਾਹੀਦੀ ਹੈ। ਉਹਦੀ ਮੁੱਢਲੀ ਗੱਲ ਹੈ, ਜਿਵੇਂ ਅਸੀਂ ਪਿਛਲੇ ਵਾਰੀ 'ਚ ਵੀ ਦੱਸਿਆ ਸੀ, ਕਿ ਮੁੱਢਲੀ ਗੱਲ ਇਹ ਹੈ ਕਿ ਬੰਦੇ ਦੀ ਸੋਚ ਦਾ ਮੁੱਢ ਉਹਦੇ ਹਵਾਸ ਹਨ ਤੇ ਉਹਦੇ ਹਵਾਸਾਂ ਰਾਹੀਂ ਜਿਹੜਾ ਤਜਰਬੇ ਉਹਨੂੰ ਹੁੰਦੇ ਨੇ ਉਹਨਾਂ ਤੋਂ ਹੀ ਉਹਦਾ ਇਲਮ ਬਣਦਾ ਹੈ। ਇਸ ਦਾ ਮਤਲਬ ਇਹ ਹੈ, ਜਿਵੇਂ ਅਸੀਂ ਪਹਿਲੇ ਕਿਹਾ, ਕਿ ਬੰਦੇ ਦੇ ਅੰਦਰ ਕੋਈ ਜਮਾਂਦਰੂ ਇਲਮ ਨਹੀਂ ਹੁੰਦਾ, ਜੰਮਣ ਤੋਂ ਇਹ ਇਲਮ ਨਹੀਂ ਹੁੰਦਾ। ਇਹਦੇ ਉਲਟ ਜਿਹੜੇ ਖਿਆਲੀ ਫਲਸਫਿਆਂ ਦੇ ਮੰਨਣ ਵਾਲੇ ਨੇ, ਜਿਵੇਂ ਯੂਨਾਨੀਆਂ ਤੋਂ ਲੈ ਕੇ ਕਾਂਟ ਤੀਕਰ, ਉਹ ਇਹ ਮੰਨਦੇ ਨੇ ਜੋ ਬੰਦੇ ਦੇ ਵਿੱਚ ਇੱਕ ਜਮਾਂਦਰੂ ਸੂਝ ਹੈ ਤੇ ਜਿਸ ਨਾਲ ਉਹ ਬਾਅਦ ਵਿੱਚ ਆਪਣੇ ਵਿਚਾਰ ਬਣਾਉਂਦਾ ਹੈ। ਮਿਸਾਲ ਦੇ ਤੌਰ ਤੇ ਅਫਲਾਤੂਨ ਦੇ ਫਲਸਫੇ ਵਿੱਚ ਇਹ ਮੰਨਿਆ ਜਾਂਦਾ ਹੈ ਜੋ ਇਸ ਦਿਸਦਾ ਸੰਸਾਰ ਜਿਹੜਾ ਸਾਡੀ ਦੁਨੀਆ ਦਿਖ ਰਹੀ ਹੈ ਸਾਨੂੰ, ਇਹ ਅਸਲੀ ਨਹੀਂ ਹੈਗੀ। ਤੇ ਲੇਕਿਨ ਇਹ ਹੈ ਕਿ ਉਹ ਇਹ ਸਮਝਦਾ ਕਿ ਸਾਡੇ ਵਿੱਚ ਇੱਕ ਜਮਾਂਦਰੂ ਇਲਮ ਹੈ ਜਿਹਨੂੰ ਵਰਤਦਿਆਂ ਹੋਇਆ ਅਸੀਂ ਉਸ ਇਲਮ ਤੱਕ ਪਹੁੰਚ ਸਕਦੇ ਹਾਂ, ਯਾਨੀ ਉਸ ਜਹਾਨ ਤੱਕ ਪਹੁੰਚ ਸਕਦੇ ਹਾਂ ਜਿਹੜਾ ਅਸਲੀ ਜਿਹੜਾ ਹੈ ਉਹ ਅਸਲੀ ਜਹਾਨ ਹੈ। ਦਿਖਣਵਾਦੀ ਜਿਹੜੇ ਨੇ ਉਹ ਸਾਇੰਸਦਾਨਾਂ ਵਾਂਗ ਇਸ ਨੂੰ ਨਹੀਂ ਮੰਨਦੇ, ਤੇ ਉਹ ਇਹ ਕਹਿੰਦੇ ਹਨ ਜੋ ਹਰ ਸ਼ੈ ਦਾ ਪਤਾ ਹਵਾਸਾਂ ਤੇ ਤਜਰਬੇ ਰਾਹੀਂ ਹੁੰਦਾ ਹੈ। ਗਲੀਲੀਓ ਤੇ ਦਾ ਦੇਖੋ, ਤੁਸੀਂ ਜ਼ਰਾ ਇਹ ਗੌਰ ਕਰੋ ਕਿ ਗਲੀਲੀਓ ਤੇ ਚਰਚ ਦਾ ਝਗੜਾ ਇਹ ਸੀ ਕਿ ਗਲੀਲੀਓ ਕਹਿੰਦਾ ਸੀ ਕਿ ਮੈਂ ਆਪਣੇ ਦੂਰਬੀਨ ਜਾਂ ਉਹਦੇ ਨਾਲ ਵੇਖਿਆ ਹੈ ਕਿ ਚੰਦ ਦੇ ਉੱਤੇ ਪਹਾੜੀਆਂ ਨੇ, ਤੇ ਚਰਚ ਕਹਿੰਦਾ ਸੀ ਕਿ ਤੂੰ ਗਲਤ ਹੈ, ਕਿਉਂਕਿ ਸਾਨੂੰ ਜੋ ਪਤਾ ਹੈ ਉਹ ਇਹ ਹੈ ਕਿ ਇਹ ਸਾਰਾ ਇਲਮ ਜਮਾਂਦਰੂ ਹੁੰਦਾ ਹੈ। ਇਸ ਗੱਲ ਦੇ ਉੱਤੇ ਗਲੀਲੀਓ ਦਾ ਤੇ ਉਹਨਾਂ ਦਾ ਚਰਚ ਦਾ ਝਗੜਾ ਸੀ। ਜਿਹੜੀ ਅਵਿਸ਼ਵਾਦ ਹੈ, ਯਾਨੀ ਮਤਲਬ ਸਕੈਪਟਿਸਿਜ਼ਮ ਹੈ, ਇਹ ਵਿਸ਼ਵਾਸ ਜਿਹੜਾ ਦਾ ਮਤਲਬ ਹੈ ਵਿਸ਼ਵਾਸ ਹੁੰਦਾ, ਯਕੀਨ ਰੱਖਣਾ, ਤੇ ਵਿਸ਼ਵਾਸ ਹੈ ਜਿਹਦੇ ਵਿੱਚ ਸ਼ੱਕ ਹੋਣਾ। ਜਿਹੜੇ ਖਿਆਲੀ ਫਲਸਫੇ ਦੇ ਮੰਨਣ ਵਾਲੇ ਨੇ, ਜਿਨ੍ਹਾਂ ਦਾ ਅਸੀਂ ਪਹਿਲੇ ਜ਼ਿਕਰ ਕੀਤਾ ਹੈ, ਉਹ ਇਹ ਮੰਨਦੇ ਨੇ ਕਿ ਬੰਦਾ ਇਸ ਕਾਬਲ ਹੈ ਕਿ ਸੰਸਾਰ ਦੇ ਮੁੱਢਲੇ ਤੇ ਮੁਦਾਮੀ ਯਾਨੀ ਅਟਰਨਲ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਜਾਣ ਸਕਦਾ ਹੈ। ਮਤਲਬ ਮਿਸਾਲ ਦੇ ਤੌਰ ਤੇ ਜਦੋਂ ਡਿਕਾਰਟ ਇਹ ਕਹਿੰਦਾ ਹੈ ਕਿ ਜ਼ੇਨ ਤੇ ਜੁੱਸਾ ਦੋ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ, ਤੇ ਉਹ ਅਸਲ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਇਹ ਸਦਾ ਤੋਂ ਸੱਚ ਸੀ ਔਰ ਇਹ ਹਮੇਸ਼ਾ ਸੱਚ ਰਹੇਗਾ। ਪਰ ਅਵਿਸ਼ਵਾਸਵਾਦੀਆਂ, ਜਿਨ੍ਹਾਂ ਵਿੱਚ ਡੇਵਿਡ ਹਿਊਮ ਹੈ, ਉਹਨਾਂ ਦਾ ਕਹਿਣਾ ਹੈ ਕਿ ਬੰਦਾ ਕਦੀ ਵੀ ਸੰਸਾਰ ਦੇ ਬਾਰੇ ਵਿੱਚ
ਮੁਕੰਮਲ ਇਲਮ ਹਾਸਲ ਕਰਨ ਦੇ ਕਾਬਿਲ ਨਹੀਂ ਹੋ ਸਕਦਾ, ਇਹ ਸਦਾ ਰਹੇਗਾ, ਇਹ ਹਮੇਸ਼ਾ ਇੰਝ ਹੀ ਰਹੇਗਾ ਕਿ ਇਹ ਜੋ ਅੱਜ ਸੱਚ ਲੱਗਦਾ ਹੈ, ਜਿਵੇਂ ਅੱਜ ਸੱਚ ਲੱਗਦਾ ਹੈ, ਉਹ ਕੱਲ ਝੂਠ ਵੀ ਹੋ ਸਕਦਾ ਹੈ। ਮਿਸਾਲ ਦੇ ਤੌਰ ਤੇ ਅਸੀਂ ਸਮਝਦੇ ਹਾਂ ਕਿ ਕਾਂ ਜਿਹੜੇ ਨੇ ਉਹ ਕਾਲੇ ਹੁੰਦੇ ਨੇ, ਲੇਕਿਨ ਕੱਲ ਹੋ ਸਕਦਾ ਕਿ ਕਾਂ ਜਿਹੜੇ ਨੇ ਸਾਨੂੰ ਕੋਈ ਚਿੱਟਾ ਵੀ ਨਜ਼ਰ ਆ ਜਾਵੇ। ਇਸ ਪਿਛੋਕੜ ਵਿੱਚ ਦੇਖੋ ਤੇ ਡੇਵਿਡ ਹਿਊਮ ਨੇ ਜਮਾਂਦਰੂ ਇਲਮ ਦੀ ਨਫੀ ਕਰਕੇ ਸਾਬਤ ਕਰ ਦਿੱਤਾ ਜੋ ਸਾਰੀ ਮਤ ਸਮਝ ਹਵਾਸਾਂ ਤੇ ਤਜਰਬੇ ਰਾਹੀਂ ਹੁੰਦੀ ਹੈ। ਹਿਊਮ ਨੂੰ ਇਹ ਬੜਾ ਹਿਰਖ ਹੁੰਦਾ ਸੀ, ਬੜਾ ਉਹਨੂੰ ਅਫਸੋਸ ਹੁੰਦਾ ਸੀ ਕਿ ਫਲਸਫੀ ਜਿਹੜੇ ਨੇ, ਜਿਹੜੇ ਸਾਇੰਸਦਾਨ ਨੇ, ਉਹਨਾਂ ਨੇ ਤੇ ਜਿਹੜਾ ਇਹ ਮਫਰੂਜ਼ੀ ਜਹਾਨ ਬਣਾਉਣਾ ਹੈ, ਇਹ ਖਿਆਲੀ ਜਹਾਨ ਬਣਾਉਣਾ ਹੈ, ਉਹ ਬਣਾਉਣੇ ਛੱਡ ਦਿੱਤੇ ਨੇ ਤੇ ਉਹਨਾਂ ਨੇ ਆਪਣਾ ਉਹ ਸੱਚ ਵੱਲ ਆ ਗਏ ਨੇ। ਪਰ ਇਹ ਜਿਹੜੇ ਫਲਸਫੇਦਾਨ ਨੇ ਉਹ ਅਜੇ ਵੀ ਖਿਆਲੀ ਜਹਾਨ ਦੇ ਬਣਾਉਣ ਵਿੱਚ ਲੱਗੇ ਹੋਏ ਨੇ ਔਰ ਉਹ ਵੀ ਬਣਾਈ ਜਾ ਰਹੇ ਨੇ। ਉਹ ਇਸੇ ਵਾਸਤੇ ਜਿਹੜਾ ਡੇਵਿਡ ਹਿਊਮ ਸੀ, ਉਹ ਨਿਊਟਨ ਦੀ ਸਭ ਤੋਂ ਵੱਡੀ ਖੂਬੀ ਇਹ ਸਮਝਦਾ ਸੀ ਕਿ ਇੱਕ ਤੇ ਉਹਨੇ ਦੁਨੀਆ ਦੇ ਜਿਹੜੀ ਹਕੀਕਤ ਹੈ, ਹਵਾਸਾਂ ਰਾਹੀਂ ਜਿਹੜਾ ਇਲਮ ਹੈ, ਉਹਨੂੰ ਵਰਤਦਿਆਂ ਹੋਇਆਂ ਉਹਨੇ ਬਹੁਤ ਸਾਰੇ ਵੱਡੇ ਜਿਹੜੇ ਮਜ਼ਾਹਰ ਸਨ, ਉਹਨਾਂ ਦਾ ਇੱਕ ਸਾਦਾ ਫਾਰਮੂਲਾ, ਇੱਕ ਸਾਦਾ ਜਿਹੜਾ ਢੰਗ ਹੈ, ਉਹਨਾਂ ਨੂੰ ਵੇਖਣ ਦਾ ਕੱਢਿਆ। ਮਸਲਨ ਇਹ ਹੈ ਕਿ ਜਿਹੜੀ ਤੁਸੀਂ ਦੇਖੋ ਕਿ ਨਿਊਟਨ ਦੀ ਜਿਹੜੀ ਥਿਊਰੀ ਹੈ ਗ੍ਰੈਵਿਟੇਸ਼ਨ ਦੀ, ਖਿੱਚ ਦੀ ਜਾਂ ਕਸ਼ਿਸ਼ ਦੀ, ਉਹਦੇ ਵਿੱਚ ਵੇਖੋ ਕਿ ਤੁਸੀਂ ਜਿਹੜਾ ਖਿੱਚ ਦਾ ਕਾਨੂੰਨ ਹੈ, ਉਹ ਹਜ਼ਾਰਾਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਅੰਦਰ ਦਾ ਮੁੱਢਲਾ ਅਸੂਲ ਹੈ। ਉਹ ਇਹ ਨਹੀਂ ਕਹਿੰਦਾ ਕਿ ਸੇਬ ਜਿਹੜਾ ਉਹ ਇੱਕ ਤਰ੍ਹਾਂ ਡਿੱਗੇਗਾ ਤੇ ਪੱਥਰ ਇੱਕ ਤਰ੍ਹਾਂ ਡਿੱਗੇਗਾ ਤੇ ਦੂਜੀ ਸ਼ੈ ਇੱਕ ਤਰ੍ਹਾਂ ਡਿੱਗੇਗੀ, ਬਲਕਿ ਉਹਨੇ ਇਹਨਾਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇਹਨਾਂ ਦੇ ਕਸ਼ਿਸ਼ ਦਾ ਇੱਕ ਕਾਨੂੰਨ ਬਣਾਇਆ ਔਰ ਦੱਸਿਆ ਕਿ ਇਹ ਕਿਵੇਂ ਕਿਵੇਂ ਇਹ ਕਾਨੂੰਨ ਕਰਦਾ ਹੈ। ਇਹਨੇ ਡੇਵਿਡ ਹਿਊਮ ਨੇ ਉਹਨੂੰ ਹੀ ਆਪਣੇ ਸਾਹਮਣੇ ਰੱਖਦਿਆਂ, ਉਸ ਢੰਗ ਨੂੰ ਹੀ, ਨਿਊਟਨ ਦੇ ਢੰਗ ਨੂੰ ਹੀ ਸਾਹਮਣੇ ਰੱਖਦਿਆਂ ਇਹਨੇ ਕੋਸ਼ਿਸ਼ ਕੀਤੀ ਕਿ ਜ਼ਿਹਨ ਦੇ ਬਾਰੇ ਵਿੱਚ ਵੀ ਉਸ ਤਰ੍ਹਾਂ ਦਾ ਹੀ ਕੋਈ ਸਾਦਾ ਫਾਰਮੂਲਾ ਬਣਾਵੇ। ਤੇ ਉਹਨੇ ਕਿਹਾ ਕਿ ਜਿਹੜਾ ਉਹਨੂੰ ਜ਼ਿਹਨ ਦੇ ਅਮਲ ਨੂੰ, ਜਿਹੜਾ ਜ਼ਿਹਨ ਦਾ ਅਮਲ ਜਿਹੜਾ ਹੈ, ਉਹ ਉਂਝ ਹੀ ਹੈ ਜਿਵੇਂ ਨਿਊਟਨ ਦੇ ਵਿੱਚ ਜੁੜਨ ਦਾ ਅਸੂਲ ਹੈ, ਯਾਨੀ ਕਸ਼ਿਸ਼ ਦਾ ਜਿਵੇਂ ਅਸੂਲ ਹੈ। ਤੇ ਉਹਨੇ ਕੋਸ਼ਿਸ਼ ਕੀਤੀ ਕਿ ਇਸ ਢੰਗ ਨੂੰ ਵਰਤਦਿਆਂ ਇਹਨੂੰ ਬਿਆਨ ਕੀਤਾ ਜਾਵੇ। ਔਰ ਲੇਕਿਨ ਇਹ ਹੈ ਕਿ ਜ਼ਾਹਰ ਗੱਲ ਹੈ ਕਿ ਜ਼ਿਹਨ ਜਿਹੜਾ ਉਹ ਮੁਖਤਲਿਫ ਹੈ ਬਾਕੀ ਚੀਜ਼ਾਂ ਤੋਂ। ਅੱਛਾ ਜੀ, ਡੇਵਿਡ ਹਿਊਮ ਜਿਹੜਾ ਹੈ ਉਹ ਕਹਿੰਦਾ ਹੈ ਕਿ ਜਿਹੜਾ ਇਲਮ ਹੈ ਉਹਦੇ ਉਹ ਫਲਸਫੀ ਸਵਾਲ ਜਿਹੜੇ ਇੱਥੋਂ ਉਹ ਤੱਕਣਵਾਦ ਤੋਂ ਸ਼ੁਰੂ ਹੁੰਦੇ ਨੇ, ਦੇਖਣ ਤੋਂ ਸ਼ੁਰੂ ਹੁੰਦੇ ਨੇ, ਆਮ ਤਜਰਬੇ ਤੋਂ ਸ਼ੁਰੂ ਹੁੰਦੇ ਨੇ। ਮਤਲਬ ਅਸੀਂ ਸ਼ੈਵਾਂ ਨੂੰ ਵੇਖਦੇ ਹਾਂ ਤੇ ਉੱਥੋਂ ਸਵਾਲ ਚੁੱਕਿਆ ਜਾਂਦਾ ਹੈ। ਉਹ ਇਹਨਾਂ ਤਜਰਬਿਆਂ ਨੂੰ ਦੋ ਖਾਨਿਆਂ ਵਿੱਚ ਵੰਡਦਾ ਹੈ, ਇੱਕ ਤੇ ਨਕਸ਼ ਯਾਨੀ ਇੰਪ੍ਰੈਸ਼ਨਸ ਨੇ ਜਿਹੜੇ, ਤੇ ਦੂਜੇ ਇਮੇਜਸ ਯਾਨੀ ਰੂਪ ਜਿਹੜੇ ਨੇ। ਹਿਊਮ ਜਿਹੜਾ ਹੈ ਉਹ ਖਿਆਲਾਂ ਨੂੰ, ਯਾਨੀ ਜਿਹੜੇ ਵਿਚਾਰ ਨੇ ਉਹਨਾਂ ਨੂੰ ਦਿਖਾਲਿਆਂ ਦੀ ਨਕਲ ਕਹਿੰਦਾ ਹੈ, ਯਾਨੀ ਜਿਹੜੇ ਇਮੇਜਸ ਨੇ ਉਹ ਥਾਟਸ ਦੀ ਜਿਹੜੀ ਹੈ ਉਹ ਰਿਫਲੈਕਸ਼ਨਸ ਨੇ। ਪਰ ਉਹ ਇਹ ਹੱਦ ਲਾ ਦਿੰਦਾ ਹੈ ਜੋ ਸਿੱਧਾ ਜੋੜ ਸਾਦਾ ਖਿਆਲਾਂ ਤੇ ਸਾਦਾ ਵਿਖਾੜਿਆਂ ਦਾ ਹੁੰਦਾ ਹੈ। ਯਾਨੀ ਮਤਲਬ ਇਹਦਾ ਇਹ ਸਮਝੋ ਮਤਲਬ ਕਿ ਜਿਹੜੇ ਸਿੱਧੇ ਜਿਹੜੀ ਚੀਜ਼ਾਂ ਅਸੀਂ ਵੇਖਦੇ ਹਾਂ ਤੇ ਜਿਹੜੇ ਸਾਡੇ ਸਿੱਧੇ ਖਿਆਲ ਨੇ ਉਹਨਾਂ ਵਿੱਚ ਤੇ ਜੋੜ ਹੁੰਦਾ ਹੈ, ਪਰ ਜਿਹੜੇ ਸਾਡੇ ਪੇਸ਼ਵੇਂ ਵਿਚਾਰ ਬਣਦੇ ਨੇ, ਖਿਆਲ ਬਣਦੇ ਨੇ, ਉਹਨਾਂ ਦਾ ਤੱਕਣਵਾਦ ਨਾਲ ਸਿੱਧਾ ਤਾਲੁਕ ਨਹੀਂ ਹੁੰਦਾ। ਉਹਦਾ ਕਹਿਣਾ ਹੈ ਜੋ ਅਸੀਂ ਆਪਣੇ ਸਾਦਾ ਖਿਆਲਾਂ ਨੂੰ ਜੋੜ ਵੀ ਸਕਨੇ ਹਾਂ, ਸਾਦਾ ਖਿਆਲਾਂ ਦੀ ਹੱਦ ਤੱਕ ਤੋੜ ਵੀ ਸਕਨੇ ਹਾਂ। ਉਹਦੇ ਮੁਤਾਬਕ ਖਾਸ ਖਿਆਲਾਂ ਵਿੱਚ ਇੱਕ ਲੁਕੀ ਏਕਤਾ ਹੁੰਦੀ ਹੈ ਜਿਨ੍ਹਾਂ ਪਾਰੋਂ ਜ਼ਿਹਨ ਉਹਨਾਂ ਨੂੰ ਬਾਰ-ਬਾਰ ਦੁਹਰਾਉਂਦਾ ਹੈ। ਉਸ ਏਕਤਾ ਪਾਰੋਂ ਇੱਕ ਖਿਆਲ ਆਉਣ ਨਾਲ ਦੂਜਾ ਖਿਆਲ ਆ ਜਾਂਦਾ ਹੈ ਤੇ ਇਸ ਲਈ ਜਿਹੜਾ ਡੇਵਿਡ ਹਿਊਮ ਹੈ ਉਹ ਖਿਆਲਾਂ ਦੀ ਆਪਸੀ ਜਿਹੜੀ ਜੋੜ ਹੈ ਜਾਂ ਜੁੜਤ ਹੈ ਉਹਦੇ ਉੱਤੇ ਬਹੁਤ ਜ਼ੋਰ ਦਿੰਦਾ ਹੈ।
ਨਵਾਂ ਫਲਸਫਾ ਆਪਣੇ ਆਪ ਨੂੰ ਇਸ ਪੱਖ ਤੋਂ ਇਨਕਲਾਬੀ ਮੰਨਦਾ ਸੀ ਜੋ ਉਹ ਮਾਨਤਾ ਜਾਂ ਵਰਸ਼ਿਪ ਦੇ ਖਿਲਾਫ ਹੈ। ਉਹਨਾਂ ਲਈ ਇਲਮ ਦੇ ਹੋਣ ਲਈ ਜ਼ਰੂਰੀ ਸੀ, ਯਾਨੀ ਜਿਹੜੇ ਨਵੇਂ ਇਨਕਲਾਬੀ ਸਨ ਉਹਨਾਂ ਦੇ ਉਹ ਇਲਮ ਨੂੰ ਇੰਝ ਸਮਝਦੇ ਸਨ ਕਿ ਇਹ ਕਾਰਨ ਤੇ ਅਸਰ ਦੇ ਤਲਕ ਨਾਲ ਜੁੜਿਆ ਹੋਇਆ, ਯਾਨੀ ਕਾਜ਼ ਔਰ ਇਫੈਕਟ ਦੇ ਵਿੱਚ ਜੁੜਿਆ ਆ। ਤੇ ਇਸ ਤਰ੍ਹਾਂ ਹੀ ਇਲਮ ਦਾ ਜਿਹੜਾ ਉਹ ਵਿਖਾੜਾ ਹੋ ਸਕਦਾ ਹੈ। ਹੁਣ ਮਾਨਤਾ ਤੇ ਇਲਮ ਵਿੱਚ ਹੋਰਵਾਂ ਫਰਕ ਵੀ ਕਰਦਾ ਹੈ। ਉਹ ਸੂਝ ਦੀ ਖੋਜ ਨੂੰ ਦੋ ਹਿੱਸਿਆਂ 'ਚ ਵੰਡਦਾ ਹੈ, ਖਿਆਲਾਂ ਦਾ ਆਪਸੀ ਜੋੜ ਤੇ ਹਕੀਕੀ ਦੁਨੀਆ। ਖਿਆਲਾਂ ਦਾ ਆਪਸੀ ਜੋੜ ਤੇ ਹਕੀਕੀ ਦੁਨੀਆ, ਇਹਨੂੰ ਇਹ ਸਮਝਣ ਦੀ ਗੱਲ ਹੈਗੀ। ਉਹ ਇਹ ਸਮਝਦਾ ਹੈ ਕਿ ਜਿਹੜੇ ਕਾਜ਼ ਔਰ ਇਫੈਕਟ ਦੇ ਅਸੂਲ ਜਿਹੜੇ ਅਸੀਂ ਕਹਿੰਦੇ ਹਾਂ ਕਿ ਕੁਦਰਤ ਵਿੱਚ ਹੈ ਨੇ ਬਾਹਰ, ਔਰ ਅਸੀਂ ਕਹਿੰਦੇ ਹਾਂ ਕਿ ਬੱਦਲ ਆਉਣਗੇ ਤੇ ਮੀਂਹ ਪਵੇਗਾ, ਅੱਗ ਲੱਗੇਗੀ ਤੇ ਸੜਨ ਹੋਏਗਾ, ਇਹ ਜਿਹੜੀ ਕੁਦਰਤ ਦੇ ਅਸੂਲ ਨੇ ਇਹ ਅਸਲ ਦੇ ਵਿੱਚ ਇਹ ਅਸੀਂ ਨਹੀਂ ਕਹਿ ਸਕਦੇ ਕਿ ਕੁਦਰਤ ਵਿੱਚ ਇੰਝ ਹੀ ਹੈ। ਇਹ ਸਾਡੇ ਖਿਆਲਾਂ ਦੀ ਜ਼ਰੂਰਤ ਹੈ। ਸਾਡੇ ਖਿਆਲਾਂ ਦੇ ਵਿੱਚ ਇੰਝ ਆਉਂਦਾ ਹੈ ਕਿ ਅਸੀਂ ਦੇਖਦੇ ਹਾਂ ਕਿ ਪਹਿਲੇ ਬੱਦਲ ਆਉਂਦਾ ਤੇ ਫਿਰ ਮੀਂਹ ਪੈਂਦਾ। ਇਹ ਸਾਡੇ ਖਿਆਲਾਂ ਨੇ ਆਪਸ ਦੇ ਵਿੱਚ ਜੋੜ ਕੇ ਤੇ ਇਹ ਅਸੂਲ ਬਣਾਇਆ ਹੋਇਆ ਹੈ। ਆਪ ਫਿਤਰਤ ਵਿੱਚ ਕਿੰਝ ਹੈ ਇਹ ਦੁਬਾਰੇ 'ਚ ਯਕੀਨ ਨਹੀਂ ਕਿਹਾ ਜਾ ਸਕਦਾ। ਉਹ ਇਸੇ ਵਾਸਤੇ ਹਿਊਮ ਜਿਹੜਾ ਹੈ ਉਹ ਕਾਰਨ ਤੇ ਅਸਰ ਦੇ, ਯਾਨੀ ਕਾਜ਼ ਔਰ ਇਫੈਕਟ ਦੇ ਜੁੜਤ ਨੂੰ ਜਿਹੜਾ ਅਸੀਂ ਚੜ੍ਹਨ ਦੇ ਤਹਿਤ ਜਾਂ ਜਿਹਨੂੰ ਇਸਤਕਰਾ ਦੇ ਰਾਹੀਂ ਜਿਹੜਾ ਇੰਡਕਟਿਵ ਲਾਜਿਕ ਦੇ ਰਾਹੀਂ ਜਿਹੜਾ ਅਸੀਂ ਦੇਖਦੇ ਹਾਂ, ਉਸ ਦਾ ਉਹ ਮੁਖਾਲਫ ਸੀ। ਉਸ ਦਾ ਕਹਿਣਾ ਸੀ ਕਿ ਜੁਜ਼ ਤੋਂ ਕੁੱਲ ਬਾਰੇ ਸਦਾ ਸੱਚ ਸੰਸਾਰੀ ਅਸੂਲ ਨਹੀਂ ਕੱਢਿਆ ਜਾਂਦਾ। ਮਤਲਬ ਜਿਹੜਾ ਜੁਜ਼ ਹੈ ਉਹ ਤੋਂ ਹਮੇਸ਼ਾ ਯੂਨੀਵਰਸਲ ਲਾ ਕੱਢਿਆ ਨਹੀਂ ਜਾ ਸਕਦਾ। ਉਹੀ ਮਿਸਾਲ ਦੇਖ ਲਓ ਫਿਰ ਤੋਂ ਕਿ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਅਸੀਂ ਕਾਂ ਵੇਖੇ ਨੇ ਉਹ ਕਾਲੇ ਨੇ, ਪਰ ਇਹ ਹੈ ਕਿ ਇਹ ਵੀ ਤਾਂ ਹੋ ਸਕਦਾ ਹੈ ਕਿ ਕੱਲ ਨੂੰ ਐਸਾ ਵੇਲਾ ਆਵੇ ਕਿ ਅਸੀਂ ਕਾਲਿਆਂ ਦੀ ਥਾਂ ਚਿੱਟੇ ਕਾਂ ਦੇਖੀਏ, ਤੇ ਫਿਰ ਇਹਦਾ ਮਤਲਬ ਇਹ ਹੋਏਗਾ ਕਿ ਅਸੀਂ ਜਿਹੜੇ ਅਸੂਲ ਬਣਾਏ ਸਨ, ਜਿਹੜੇ ਘੜੇ ਸਨ, ਅਸੀਂ ਜਿਹੜਾ ਅਸੀਂ ਯੂਨੀਵਰਸਲ ਲਾ ਬਣਾਇਆ ਸੀ ਕਿ ਕਾਂ ਜਿਹੜੇ ਨੇ ਉਹ ਹਮੇਸ਼ਾ ਕਾਲੇ ਹੁੰਦੇ ਨੇ, ਇਹ ਅਸੂਲ ਜਿਹੜਾ ਇਹ ਤੇ ਸਹੀ ਸਾਬਤ ਨਾ ਹੋਇਆ, ਕਿਉਂਕਿ ਇਹ ਸਿਰਫ ਇੱਕ ਵੇਲੇ ਤੱਕ ਸਹੀ ਹੋਏਗਾ। ਡੇਵਿਡ ਹਿਊਮ ਇਖਲਾਕੀਆਤ ਦੇ ਬਾਰੇ ਵਿੱਚ ਗੱਲ ਕਰਦਿਆਂ ਕਹਿੰਦਾ ਹੈ ਕਿ ਉਹ ਥਾਮਸ ਹਾਬਸ ਦੇ ਜਿਹੜੇ ਸੈਲਫਿਸ਼ਨੈਸ ਦਾ ਫਲਸਫਾ ਹੈ, ਆਪ ਫਾਇਦੇ ਜਾਂ ਆਪ ਲਾਭ ਦਾ ਜਿਹੜਾ ਫਲਸਫਾ ਹੈ ਉਹਨੂੰ ਨਹੀਂ ਮੰਨਦਾ। ਉਸ ਦਾ ਕਹਿਣਾ ਹੈ ਜੋ ਜੇ ਇਵੇਂ ਹੋਵੇ, ਜੇ ਅਗਰ ਇਹੋ ਹੀ ਹੋਵੇ ਕਿ ਅਸੀਂ ਸਾਰੇ ਸੈਲਫਿਸ਼ ਹਾਂ ਤੇ ਸਾਨੂੰ ਆਪਣੇ ਯਾਰਾਂ ਦੇ ਦੋਸਤਾਂ ਦੇ ਮਰਨ ਦਾ ਦੁੱਖ ਨਾ ਹੋਵੇ, ਕਿਉਂਕਿ ਇੱਕ ਤਰੀਕੇ ਦੇ ਨਾਲ ਉਹ ਸਾਡਾ ਭਾਰ ਹੀ ਹੁੰਦੇ ਨੇ, ਇਸ ਲਈ ਭਾਰ ਲੱਥਣ ਤੇ ਖੁਸ਼ੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਜਿਹੜੇ ਮਾਂ ਪਿਓ ਨੇ ਉਹ ਬਗੈਰ ਕਿਸੇ ਫਾਇਦੇ ਦੇ ਜਾਂ ਬਗੈਰ ਕਿਸੇ ਲਾਲਚ ਦੇ ਆਪਣੀ ਔਲਾਦ ਲਈ ਕੰਮ ਕਰਦੇ ਨੇ, ਤੇ ਜਾਨਵਰ ਵੀ ਜਿਹੜੇ ਨੇ ਉਹ ਆਪਣੀ ਨਸਲ ਨੂੰ ਪਾਲਣ ਲਈ, ਉਹਨੂੰ ਕਾਇਮ ਰੱਖਣ ਲਈ ਉਹ ਵੀ ਆਪਣਾ ਤਗੋਦੋ ਕਰਦੇ ਨੇ। ਇਸ ਲਈ ਉਹ ਕਹਿੰਦਾ ਹੈ ਕਿ ਇਹ ਜਿਹੜਾ ਆਪ ਫਾਇਦੇ ਦਾ ਫਲਸਫਾ ਹੈ ਇਹ ਗਲਤ ਹੈ, ਔਰ ਜਿਹੜੇ ਬੰਦੇ ਨੇ ਜਾਂ ਇਨਸਾਨ ਨੇ ਉਹ ਆਪ ਫਾਇਦੇ ਤੋਂ ਵੱਖ ਵੀ ਜਿਹੜਾ ਹੈ ਉਹ ਬਹੁਤ ਸਾਰੇ ਕੰਮ ਕਰਦੇ ਨੇ, ਔਰ ਇਨਸਾਨ ਜਿਹੜਾ ਮੁੱਢਲੇ ਤੌਰ ਦੇ ਉੱਤੇ ਖੁਦਗਰਜ਼ ਨਹੀਂ ਹੈ। ਇਹ ਬੜੀ ਮੁੱਢਲੀ ਬਹਿਸ ਜਿਹੜੀ ਹੈ ਇਹ ਫਲਸਫੇ ਵਿੱਚ ਔਰ ਜ਼ਿੰਦਗੀ ਦੇ ਵਿੱਚ ਬੜੇ ਚਿਰਾਂ ਤੋਂ ਚੱਲਦੀ ਰਹੀ ਹੈ, ਕਿਉਂਕਿ ਇੱਕ ਪਾਸੇ ਮੰਨਿਆ ਜਾਂਦਾ ਹੈ ਕਿ ਇਨਸਾਨ ਜਿਹੜਾ ਉਹ ਖੁਦਗਰਜ਼ ਹੈ। ਆਮ ਤੌਰ 'ਤੇ ਜਿਹੜੇ ਖਿਆਲੀ ਫਲਸਫਿਆਂ ਵਾਲੇ ਨੇ, ਅਜੀਬ ਗੱਲ ਹੈ ਕਿ ਉਹ ਇਹ ਕਹਿੰਦੇ ਨੇ, ਲੇਕਿਨ ਜਿਹੜੇ ਬਹੁਤ ਸਾਰੇ, ਜਿਵੇਂ ਅਸੀਂ ਪਹਿਲੇ ਜਾਨ ਲਾਕ ਦੀ ਗੱਲ ਕੀਤੀ ਸੀ, ਤਾਂ ਉਹਨੇ ਵੀ ਕਿਹਾ ਸੀ ਕਿ ਬੰਦੇ ਦਾ ਅਸਲ ਜਿਹੜੀ ਮਕਸਦ ਹੈ ਉਹ ਦੂਜੇ ਨਾਲ ਜੁੜਤ ਕਰਨਾ ਹੈ। ਤੇ ਉਹੀ ਗੱਲ ਜਿਹੜੀ ਹੈ ਤਕਰੀਬਨ ਸਾਇੰਸੀ ਇਲਮ ਨੂੰ ਮੁੱਢ ਬਣਾ ਕੇ ਜਿਹੜਾ ਡੇਵਿਡ ਹਿਊਮ ਹੈ ਉਹ ਵੀ ਇਸੇ ਤਰੀਕੇ ਇਸੇ ਨਤੀਜੇ 'ਤੇ ਪਹੁੰਚਦਾ ਹੈ। ਸੋ ਮਤਲਬ ਇਹ ਹੋਇਆ ਕਿ ਜਿਹੜੇ ਸਾਇੰਸੀ ਢੰਗ ਵਾਲੇ ਨੇ ਉਹ ਨਿਸਬਤਨ ਦੂਜਿਆਂ ਦੇ ਉਹ ਜ਼ਿਆਦਾ ਇਨਸਾਨ ਪ੍ਰਸਤ ਨੇ, ਔਰ ਇਨਸਾਨ ਦੀ ਏਕਤਾ ਨੂੰ ਥੋੜ੍ਹਾ ਜ਼ਿਆਦਾ ਮੰਨਦੇ ਨੇ। ਤੇ ਮੇਰਾ ਖਿਆਲ ਹੈ ਕਿ
ਡੇਵਿਡ ਹਿਊਮ ਤੇ ਇੰਨੀ ਗੱਲ ਕਾਫੀ ਸੀ ਤੇ ਅਸੀਂ ਹੁਣ ਅਗਲੀ ਵਾਰੀ ਕਾਂਟ ਦੇ ਉੱਤੇ ਗੱਲ ਕਰਾਂਗੇ ਜਿਹੜੀ ਜ਼ਿਆਦਾ ਖਿਲਾਰ ਨਹੀਂ ਹੋਏਗੀ।